ਬੱਲੇ ਜੀ ਬੱਲੇ, ਕੀ ਟਾਈਮ ਹੁੰਦਾ ਸੀਗਾ। ਮੈਂ ਤੁਹਾਨੂੰ ਯਾਦ ਕਰਾਊਂਗਾ ਜਿਨ੍ਹਾਂ ਨੇ 1980 1990 ਤੇ 2000 ਤੱਕ ਦੀ ਗੱਲ। 1980 90 ਦੇ ਦਰਮਿਆਨ ਦੇ ਵਿੱਚ ਆਹ ਗੱਡੀਆਂ ਘੱਟ ਹੁੰਦੀਆਂ ਸੀ, ਸਾਈਕਲ ਹੁੰਦੇ ਸੀ ਲੋਕਾਂ ਕੋਲ, ਔਰ ਟਾਂਗੇ ਹੁੰਦੇ ਸੀ ਜ਼ਿਆਦਾ। ਕੋਈ ਤਾਂਗਾ ਕਹਿੰਦਾ, ਕੋਈ ਟਾਂਗਾ ਕਹਿ ਦਿੰਦਾ। ਚਲੋ ਸਾਡੇ ਰਿਵਾਜ ਅਸੀਂ ਟਾਂਗਾ ਕਹਿੰਦੇ ਹਾਂ। ਟਾਂਗੇ ਹੁੰਦੇ ਸੀ, ਮਹਿਮਾਨ ਨੇ ਆਉਣਾ ਰਹਿਣਾ। ਮਹਿਮਾਨ ਕਿੰਨੇ ਕੁ ਦਿਨ ਰਹਿਣਾ ਹੁੰਦਾ ਸੀ ਭਲਾ? ਮਹੀਨਾ ਮਹੀਨਾ, 2 ਮਹੀਨੇ, 3 ਮਹੀਨੇ। ਔਰ ਜਦੋਂ ਜਨਾਬ 3 ਮਹੀਨੇ ਰਹਿਣਾ ਜਾਣਾ, ਔਰ ਯਕੀਨ ਕਰੋ ਕਿ ਸਾਰਿਆਂ ਨੇ ਰੋਣ ਲੱਗ ਪੈਣਾ। ਟਾਂਗੇ ਤੇ ਚੜਾਉਣ ਜਾਣਾ ਸਟੇਸ਼ਨ ਤੇ ਉੱਥੇ ਜਨਾਬ ਜਦੋਂ ਮਿਲਣਾ ਸਾਰਿਆਂ ਨੇ ਰੋਣ ਲੱਗ ਪੈਣਾ, ਅੱਖਾਂ ਦੇ ਵਿੱਚ ਨਵੀਂ ਆ ਜਾਣੀ। ਇੰਨੀ ਮੁਹੱਬਤ ਹੁੰਦੀ ਸੀ, ਇੰਨਾ ਪਿਆਰ ਹੁੰਦਾ ਸੀਗਾ ਕਿ ਰੋਣਾ ਕਿ ਸਾਡਾ ਮਹਿਮਾਨ ਅੱਜ ਚੱਲਾ ਆ। ਤੇ ਜਦੋਂ ਮਹਿਮਾਨ ਨੇ ਆਉਣਾ ਹੁੰਦਾ ਸੀ, ਬੱਲੇ ਬੱਲੇ ਬੱਲੇ, ਕੋਈ ਖੁਸ਼ੀਆਂ ਹੁੰਦੀਆਂ ਸੀ ਜਨਾਬ। ਮੈਂ ਕਹਿੰਦਾ ਕਿ ਜਨਾਬ ਖੁਸ਼ੀਆਂ ਕੀ ਕਹਿੰਦੇ ਹੁੰਦੇ ਆ ਕਿ ਬਨੇਰਿਆਂ ਤੇ ਚੜ੍ਹ ਜਾਂਦੀਆਂ ਸੀ, ਕੋਠਿਆਂ ਤੇ ਚੜ੍ਹ ਜਾਂਦੀਆਂ ਸੀ, ਇੰਨੀਆਂ ਖੁਸ਼ੀਆਂ ਹੁੰਦੀਆਂ। ਇੱਕ ਵਾਰੀ ਸਾਡਾ ਮਹਿਮਾਨ ਆਇਆ ਜਨਾਬ, ਉਦੋਂ ਦੇਸੀ ਕੰਮ ਸੀਗੇ, ਦੇਸੀ ਘੇ ਸੀ, ਦੇਸੀ ਮੁਰਗੇ ਸੀਗੇ। ਬਹੁਤਾ ਕਿਸੇ ਨੇ ਜ਼ੋਰ ਲਾਣਾ, ਦੇਸੀ ਮੁਰਗਾ ਜਨਾਬ ਦੇਸੀ ਘੇ ਦੇ ਵਿੱਚ ਪਕਾਉਣਾ। ਹਾਂਜੀ, ਤੇ ਮਾਂ ਜੀ ਕਹਿਣ ਲੱਗੇ ਭਾਈ ਮੇਰਾ ਆਇਆ ਤੇ ਦੇਸੀ ਮੁਰਗਾ ਫੜੋ। ਅਸੀਂ ਜਨਾਬ ਦੇਸੀ ਮੁਰਗੇ ਦੇ ਮਗਰ ਭੱਜ ਲੈ, ਜ਼ਾਹਰਾ ਛੱਡੇ ਸੀਗੇ, ਦੇਸੀ ਸੀਗੇ, ਭੱਜੇ। ਯਕੀਨ ਕਰੋ ਅੱਧਾ ਪਿੰਡ ਅਸੀਂ ਫਿਰ ਕੇ ਜਨਾਬ ਸਾਡੀ ਬੱਸ ਹੋ ਗਈ, ਉਹ ਮੁਰਗਾ ਮਸਾਂ ਫੜਿਆ ਜਨਾਬ। ਕਈ ਕੋਠੇ ਕੰਧਾਂ ਟੱਪਿਆ ਤੇ ਪਿੱਛੇ ਅਸੀਂ ਜਾਨ ਅਸੀਂ ਵੀ ਨਹੀਂ ਛੱਡੀ, ਛੋਟੇ ਹੁੰਦੇ ਸੀਗੇ। ਇਹ ਵੀ ਬੜੀ ਖੁਸ਼ੀ, ਸਾਡਾ ਮਹਿਮਾਨ ਆਇਆ ਜਨਾਬ, ਮਾਮੂ ਸਾਡੇ ਆਏ ਤਾਂ ਫੜ ਕੇ ਜਨਾਬ ਕੀਤਾ ਕਰਕੇ ਖਿਲਾਇਆ। 2-3 ਮਹੀਨੇ ਰਹਿ ਜਦ ਜਾਣ ਲੱਗੇ ਤੇ ਜਨਾਬ ਮਾਂ ਵੀ ਰੋਵੇ, ਮਾਮਾ ਵੀ ਰੋਵੇ, ਅਸੀਂ ਵੀ ਰੋਈਏ। ਟਾਂਗਾ ਲਿਆਂਦਾ, ਸਾਲਮ ਟਾਂਗਾ ਕਰਾਉਂਦੇ ਸੀ ਉਦੋਂ ਸਪੈਸ਼ਲ। ਹੁਣ ਕਹਿੰਦੇ ਆ ਨਾ, ਉਦੋਂ ਕਹਿੰਦੇ ਸੀ ਸਾਲਮ ਟਾਂਗਾ। ਅਸੀਂ ਸਾਲਮ ਟਾਂਗਾ ਜਨਾਬ ਕਰਾ ਕੇ ਸਟੇਸ਼ਨ ਤੇ ਛੱਡਣ ਗਏ। ਟ੍ਰੇਨ ਆਈ, ਟ੍ਰੇਨ ਦੇ ਵਿੱਚ ਬੈਠੇ, ਬੜੀ ਦੂਰ ਤੱਕ ਉਹ ਸਾਡੇ ਬਜ਼ੁਰਗ ਵੀ, ਸਾਡਾ ਮਹਿਮਾਨ ਵੀ ਸਾਨੂੰ ਬਾਹਰ ਗਰਦਨ ਕੱਢ ਕੇ ਦੇਖਦਾ ਰਿਹਾ, ਹੱਥ ਹਿਲਾਉਂਦਾ ਰਿਹਾ, ਅਸੀਂ ਵੀ ਹਿਲਾਉਂਦੇ ਰਹੇ। ਗੱਡੀ ਜਦੋਂ ਸਾਡੀਆਂ ਨਜ਼ਰਾਂ ਤੋਂ ਓਝਲ ਹੋਈ, ਉਦੋਂ ਜਾ ਕੇ ਅਸੀਂ ਜਾਨ ਛੱਡੀ ਜਨਾਬ ਦੇਖਣ ਉਹਦੀ। ਤਾਂ ਫਿਰ ਅਸੀਂ ਵਾਪਸ ਆਏ। ਉਦੋਂ ਮੁਹੱਬਤਾਂ ਹੀ ਐਸੀਆਂ ਹੁੰਦੀਆਂ ਸੀ ਕਿ ਇੱਕ ਦੂਜੇ ਨਾਲ ਚਾਹਤ ਹੁੰਦੀ ਸੀ। ਯਕੀਨ ਕਰੋ ਬੜਾ ਅਫਸੋਸ ਹੁੰਦਾ ਆ, ਹੁਣ ਤਾਂ ਜਨਾਜ਼ੇ ਦੇ ਨਾਲ ਜਾਈਏ ਨਾ, ਉੱਥੇ ਕਹਿ ਕੇ ਗੂੰਜਦੇ ਹੁੰਦੇ ਆ, ਲੋਕ ਜ਼ੋਰ ਜ਼ੋਰ ਕੇ ਹੱਸਦੇ ਹੁੰਦੇ ਆ। ਉਹੀ ਗੱਲਾਂ ਜਨਾਜ਼ਗਾਹ ਦੇ ਵਿੱਚ ਵੀ ਸਾਈਡ ਤੇ ਹੋ ਕੇ 2-2 3-3 ਜਣੇ ਬੈਠੇ ਆ, ਬਹਿ ਕੇ ਉਹੀ ਪੁਰਾਣੀਆਂ ਆਪਣੀਆਂ ਗੱਲਾਂ। ਜਨਾਬ ਕੀ ਬਿਜ਼ਨਸ ਆ, ਜਨਾਬ ਕੀ ਕਰ ਰਹੇ ਹੋ, ਬੱਚਾ ਕੀ ਕਰ ਰਿਹਾ, ਕਿੰਨੀਆਂ ਪੜ੍ਹ ਗਿਆ, ਹੁਣ ਉਹਨੂੰ ਬਿਜ਼ਨਸ ਦਾ ਕੀ ਸੋਚਿਆ। ਬਸ ਆਹੀ ਗੱਲਾਂ ਰਹਿ ਗਈਆਂ। ਯਾਨੀ ਦੂਸਰੀ ਅਹਿਸਾਸ ਵਾਲੀ ਗੱਲ ਹੀ ਕੋਈ ਨਹੀਂ। ਕਬਰਸਤਾਨ 'ਚ ਵੀ ਬਿਜ਼ਨਸ, ਉੱਠਦੇ ਬਹਿੰਦੇ ਵੀ ਬਿਜ਼ਨਸ, ਖੁਸ਼ੀਆਂ 'ਤੇ ਵੀ ਬਿਜ਼ਨਸ, ਸ਼ਾਦੀਆਂ 'ਤੇ ਵੀ ਬਿਜ਼ਨਸ। ਇੰਨਾ ਅਸੀਂ ਰੁੱਝ ਗਏ ਹਾਂ, ਬਿਜ਼ਨਸ ਦੇ ਨਾਲ ਮੁਹੱਬਤ ਹੋ ਗਈ ਹੈ। ਜਿਨ੍ਹਾਂ ਨਾਲ ਹੋਣੀ ਚਾਹੀਦੀ ਉਹਨਾਂ ਨਾਲ ਖਤਮ ਹੋ ਗਈ ਹੈ। ਤਾਂ ਫਿਰ ਉਸ ਮੁਹੱਬਤ ਦਾ ਤਾਂ ਫਾਇਦਾ ਕੋਈ ਨਹੀਂ। ਦੋਸਤੋ ਗੱਲ ਮੁਹੱਬਤ ਦੀ ਆ। ਜ਼ਾਹਰ पमा नूरजहाँ ने क्या, मोहब्बत के दम से ये दुनिया हंसी है, मोहब्बत नहीं है तो कुछ भी नहीं है। प्यार मुहब्बत वाले पासे आओ। अल्लाह ताला ने, अल्लाह के रसूल ने यही पूछना है कि दुनिया ते गया सी की कुछ करके आए। तो दोस्तों प्यार मुहब्बत करो, मेहमानों को खुशी नाल रिसीव करया करो। जदों जान तुहाडे चेहरे ते ये होवे कि सानूं दुख आ तेरे जान दा। बस बहुत शुक्रिया जनाब, थैंक यू वेरी मच।